ਨਹਿਰੂ ਦਾ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦਿੱਤਾ ਕੈਲਕਟਾ ਦੇ ਵਿੱਚ ਉਸ ਦਾ ਇਹ ਭਾਸ਼ਣ ਹੈ ਜਿਹਦੇ 'ਚ ਉਹਨੇ ਇਹ ਕਿਹਾ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਬਰੇਵ ਸਿੱਖਸ ਆਫ ਪੰਜਾਬ should be given a province in the north of India so that they may also be able to enjoy the glow of freedom. ਜਿਉਂ ਹੀ 15 ਅਗਸਤ 1947 ਵਾਪਰਦਾ ਹੈ ਅਸੀਂ ਦੇਖਦੇ ਹਾਂ ਅਸੀਂ ਵਸਟ ਸਫਰਰ ਸਿੱਖ ਪਹਿਲਾਂ ਇਹਨਾਂ ਦੇ ਰਾ ਮਟੀਰੀਅਲ ਬਣੇ ਜੀ ਫਿਰ ਇਸ ਗੱਲ ਦੇ ਉੱਤੇ ਆ ਗਏ ਕਿ ਜੀ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ ਸਿੱਖ ਕਿਉਂਕਿ ਸਭ ਤੋਂ ਜ਼ਿਆਦਾ ਬੁੜਕ ਕੇ ਵਿਰੋਧ ਦੇ ਵਿੱਚ ਵੀ ਖਲੋ ਰਹੇ ਸੀ ਆਪਣਾ ਕੇਸ ਨਹੀਂ ਸੀ ਪ੍ਰੈਜ਼ੈਂਟ ਕਰ ਰਹੇ ਕਿ ਭਾਈ ਤੁਸੀਂ ਇਹ ਵੀ ਮੰਨ ਲਓ ਕਿ ਜੇ ਬਣ ਹੀ ਜਾਂਦਾ ਪਾਕਿਸਤਾਨ ਤੁਹਾਡਾ ਤੁਸੀਂ ਕਿੱਧਰ ਨੂੰ ਜਾਓਗੇ ਵੀ ਤੁਸੀਂ ਆਪਣਾ ਆਜ਼ਾਦ ਸਟੇਟ ਖਾਲਿਸਤਾਨ ਦਾ ਕੇਸ ਤਾਂ ਪ੍ਰੋਪਰਲੀ ਕਰੋ ਜੜ ਕੇ ਅਸੀਂ ਆ ਕੇ ਜਦੋਂ ਅਜੇ ਪਨਾਹਗੀਰ ਬਣ ਕੇ ਹੀ ਬੈਠੇ ਹਾਂ ਤੇ 10 ਅਕਤੂਬਰ 1947 ਦਾ ਸਰਕੂਲਰ ਆ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ ਕਿ ਵੀ ਇਹ ਤਾਂ ਜਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ ਜਦੋਂ ਕਨਸਟੀਟਿਊਸ਼ਨ 1949 ਤੱਕ ਡਿਸਕਸ ਹੋਇਆ ਫਰਦਰ 47 ਤੋਂ ਬਾਅਦ ਤੇ ਉੱਥੇ ਮੈਜੋਰਿਟੀ ਚੁਣ ਕੇ ਆਏ ਹੋਏ ਸੀ ਮੈਜੋਰਿਟੀ ਦੇ ਨਾਲ ਹੀ ਫੈਸਲੇ ਹੁੰਦੇ ਸੀ ਸਿੱਖ ਤਾਂ ਲੱਭਦੇ ਸੀ ਜੀ ਸਾਨੂੰ ਉਹ ਪ੍ਰੋਵਿੰਸ ਦਾ ਜਿਹੜਾ ਵਾਅਦਾ ਕੀਤਾ ਹੈ ਕਿ ਜੀ ਅਸੀਂ ਤੁਹਾਨੂੰ ਆਟੋਨੋਮਸ ਸੂਬਾ ਦੇਵਾਂਗੇ ਉਹਨਾਂ ਨੇ ਸਾਨੂੰ ਆਰਟੀਕਲ 25(b) ਦੇ ਥੱਲੇ ਜਕੜ ਕੇ ਬੋਧੀਆਂ ਜੈਨੀਆਂ ਤੇ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਦੋਨੋਂ ਸਿੱਖ ਨੁਮਾਇੰਦਿਆਂ ਨੇ ਕਾਂਸਟੀਟਿਊਂਟ ਅਸੈਂਬਲੀ 'ਚ ਖਲੋ ਕੇ ਕਿਹਾ this is betrayal of the Sikhs this is betrayal of the promises made to the Sikhs we reject this constitution so ਸਾਡੀ ਸਟਰਗਲ ਕੋਈ ਜੂਨ 84 ਨੂੰ ਸ਼ੁਰੂ ਨਹੀਂ ਹੁੰਦੀ ਹੈ ਕਾਨੂੰਨੀ ਤੌਰ ਤੇ ਤਾਂ ਅਸੀਂ ਉਹਨਾਂ ਦੇ ਸੰਵਿਧਾਨ ਦਾ ਕਦੇ ਹਿੱਸਾ ਹੀ ਨਹੀਂ ਰਹੇ 37 ਸਾਲ ਪੀਸਫੁਲ ਅੰਦਾਜ਼ ਦੇ ਵਿੱਚ ਸਿੱਖਾਂ ਨੇ ਯਤਨ ਕੀਤੇ ਕਿ ਭਾਈ ਸਾਡਾ ਸੂਬਾ ਸਾਡੀ ਰਾਜਧਾਨੀ ਪਾਣੀਆਂ ਦੇ ਉੱਤੇ ਹੱਕ ਪੰਜਾਬੀ ਬੋਲਦੇ ਇਲਾਕੇ ਸਾਡਾ ਸੱਭਿਆਚਾਰ ਔਰ ਧਰਮ ਯੁੱਧ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਹੋਈਆਂ ਅਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਸੀ ਪਰ ਜਵਾਬ ਟੈਂਕਾਂ ਤੋਪਾਂ ਨਾਲ ਹਮਲਾ 26 ਜਨਵਰੀ 1986 ਦਾ ਸਰਬੱਤ ਖਾਲਸਾ 29 ਅਪ੍ਰੈਲ 1986 ਦੀ ਖਾਲਿਸਤਾਨ ਦੀ ਡੈਕਲੇਰੇਸ਼ਨ ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਕਿ ਹਥਿਆਰਬੰਦ ਸੰਘਰਸ਼ ਵੀ ਸਾਡੇ ਯੋਧਿਆਂ ਨੇ ਜਿਹੜਾ ਉਹ ਗਲੋਰੀਅਸ ਇਤਿਹਾਸ ਸਿਰਜਿਆ ਜ਼ੁਲਮਾਂ ਦੀ ਕਹਾਣੀ ਕਹਿਣੀ ਹੋਏ ਕਿ ਝੂਠੇ ਪੁਲਿਸ ਮੁਕਾਬਲੇ ਲੱਖ 1.5 ਲੱਖ ਕਿੰਨੇ ਕਿਉਂਕਿ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਬਣਾਇਆ ਸਮਾਧਾਂ ਤਾਂ ਨਹੀਂ ਬਣਾਈਆਂ ਕਿ ਤੁਸੀਂ ਉਹਨਾਂ ਦੀ ਗਿਣਤੀ ਕਰ ਲਓ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਜਿਸ ਨੂੰ ਸਿੱਖਾਂ ਨੇ ਉਦੋਂ ਧੋਖਾ ਦਿਵਸ ਵਜੋਂ ਰੋਹ ਪ੍ਰਗਟ ਕਰਕੇ ਮਨਾਇਆ ਸੀ ਸੋ ਭਾਰਤੀ ਸੰਵਿਧਾਨ ਆਪਣੇ ਆਪ ਵਿੱਚ ਸਿੱਖਾਂ ਨਾਲ ਕੀਤੀ ਗਈ ਬੇਵਫਾਈ ਦੀ ਕਹਾਣੀ ਹੈ ਔਰ ਪਿਛਲੇ 75 ਸਾਲਾਂ ਵਿੱਚ ਸਿੱਖ ਕੌਮ ਨੇ ਕਿਵੇਂ ਭਾਰਤੀ ਜ਼ੁਲਮਾਂ ਨੂੰ ਚੈਲੰਜ ਕਰਦਿਆਂ ਖਾਲਿਸਤਾਨ ਦੀ ਆਜ਼ਾਦੀ ਵੱਲ ਪੇਸ਼ਕਦਮੀ ਕੀਤੀ ਹੈ ਸੋ ਇਹ ਕਹਾਣੀ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਕੁਛ ਇਤਿਹਾਸਕ ਤੱਥਾਂ ਦੀ ਰੈਪੂਟੇਸ਼ਨ ਹੁੰਦੀ ਹੈ ਜੀ ਕਿਉਂਕਿ ਇਤਿਹਾਸ ਤਾਂ ਤੁਸੀਂ ਬਦਲ ਨਹੀਂ ਸਕਦੇ ਤੇ ਇਹ ਵੀ ਹੁੰਦਾ ਹੈ ਕਿ ਕੁਛ ਜਿਹੜੇ ਸਾਡੇ ਨਵੇਂ ਵੀਰ ਭੈਣਾਂ ਜੁੜਦੇ ਨੇ ਜਾਂ ਯੰਗਸਟਰ ਸਾਡੇ ਉਹ ਜਿਹਨਾਂ ਸਾਹਮਣੇ ਇਹ ਸਾਰਾ ਕਰੰਟ ਜੋ ਚੱਲ ਰਿਹਾ ਉਹ ਹੁੰਦਾ ਤੇ ਉਹ ਇਹਨੂੰ ਕਿਤੇ ਨਾ ਕਿਤੇ ਰਿਲੇਟ ਨਹੀਂ ਕਰ ਪਾਉਂਦੇ ਇਹੀ ਕਾਰਨ ਹੈ ਕਿ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਜੂਨ 84 ਦਾ ਹਮਲਾ ਨਾ ਹੁੰਦਾ ਤੇ ਕੋਈ ਜਿਹੜੀ ਹੈ ਉਹ ਖਾਲਿਸਤਾਨ ਦੀ ਸਟਰਗਲ ਹੀ ਨਾ ਹੁੰਦੀ ਕੁਛ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਿਰਫ ਇੱਕ ਛੋਟੇ ਜਿਹੇ ਤਬਕੇ ਨੇ ਇਸ ਨੂੰ ਲੈ ਲਿਆ ਕੋਈ ਸਿੱਖਾਂ ਦੇ ਨਾਲ ਕੋਈ ਇਹਦਾ ਤਾਲੁਕ ਨਹੀਂ ਬਹੁਤ ਸਾਰਿਆਂ ਨੂੰ ਜਿਹੜੇ ਤਾਂ ਇਤਿਹਾਸ ਦੇ ਵਿਦਿਆਰਥੀ ਨੇ ਦਿਲਚਸਪੀ ਰੱਖਦੇ ਨੇ ਉਹ ਤਾਂ ਇਸ ਤਹਿ ਤੱਕ ਜਾਣਾ ਚਾਹੁੰਦੇ ਨੇ ਲੇਕਿਨ ਕਿਉਂਕਿ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਪਾਸਟ ਨੂੰ ਪ੍ਰੈਜ਼ੈਂਟ ਦੇ ਨਾਲ ਜੋੜ ਕੇ ਭਵਿੱਖਤਾ ਜ਼ਾਹਰ ਹੈ ਕਿ ਭਵਿੱਖਤਾ ਹੁਣ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੋਈ ਨਾ ਚੋਇਸ ਹੈ ਔਰ ਨਾ ਹੀ ਕੋਈ ਰਾਹ ਬਚਿਆ ਤੇ ਨਾ ਹੀ ਕੋਈ ਹੋਰ ਸਾਡੀ ਮੰਗ ਹੈ ਉਹ ਤਾਂ 39 ਸਾਲ ਪਹਿਲਾਂ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ
ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਉਹ ਤਾਂ ਕੋਈ ਡਿਬੇਟ ਨਹੀਂ ਹੈ। ਲੇਕਿਨ ਇਹਨਾਂ 37 ਸਾਲਾਂ ਦੇ ਵਿੱਚ ਐਸਾ ਕੀ ਹੋਇਆ 47 ਤੋਂ 1984 ਤੱਕ ਕਿ ਉਹ ਸਿੱਖ ਕੌਮ ਜਿਸ ਨੂੰ ਜਦੋਂ ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਉਹਨਾਂ ਨੇ ਚਾਬੀਆਂ ਦਾ ਮੋਰਚਾ ਫਤਿਹ ਕੀਤਾ ਤੇ ਗਾਂਧੀ ਦੀ ਟੈਲੀਗ੍ਰਾਮ ਆਈ, ਕੰਗ੍ਰੈਚੁਲੇਸ਼ਨਸ you have won the first battle of freedom of India, now please liberate the whole of India। ਦੇਖੋ ਉਹ ਜਿਹੜੀ ਟੈਲੀਗ੍ਰਾਮ ਹੈ ਉਹ ਪਈ ਹੋਈ ਸੀ ਜਦੋਂ ਜੂਨ 84 ਚ ਇਹਨਾਂ ਨੇ ਉਹ ਲੁੱਟ ਖਸੁੱਟ ਕੀਤੀ, ਅੱਗਾਂ ਲਾਈਆਂ, ਉਦੋਂ ਸਾੜ ਦਿੱਤੀ ਜਾਂ ਚੁੱਕ ਕੇ ਲੈ ਗਏ। ਸਬੂਤ ਸੀ ਦੱਸਣ ਦੇ ਲਈ ਕਿ ਭਾਈ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਰਿਡੀਕਿਊਲ ਕੀਤਾ 2% ਕਹਿ ਕੇ ਜਾਂ ਅੱਤਵਾਦੀ ਕਹਿ ਕੇ, ਉਦੋਂ ਜਿਹੜਾ ਇਹਨਾਂ ਦਾ ਵੱਡਾ ਮਹੱਤਵ ਹੈ ਇਹ 1920 ਦੀ ਗੱਲ ਹੈ ਕਿ ਉਹ ਸਿੱਖ ਕੌਮ ਨੂੰ ਕਹਿ ਰਿਹਾ ਉਹ ਸਾਰੀ ਸਾਡੀ ਜਿਹੜੀ ਸਟਰਗਲ, ਸਾਡੀ ਤਾਕਤ ਕਿਵੇਂ ਸਿੱਖ ਨੈਸ਼ਨਲਿਜ਼ਮ ਚੋਂ ਕੱਢ ਕੇ ਇੰਡੀਅਨ ਨੈਸ਼ਨਲਿਜ਼ਮ ਜਿਹਦਾ ਮਤਲਬ ਰਾਮ ਰਾਜ, ਜਿਹਦਾ ਮਤਲਬ ਅਲਟੀਮੇਟਲੀ ਅਸੀਂ ਹਿੰਦੂ ਰਾਜ ਦੇਖ ਹੀ ਲਿਆ, ਉਹ ਗਾਂਧੀ ਦੇ ਅੰਦਰ ਲੁਕਿਆ ਹੋਇਆ ਸੀ, ਉਹ ਰਾਮ ਰਾਜ ਦੇ ਲਬਾਦੇ ਥੱਲੇ ਸੀ। ਇਹਨਾਂ ਨੇ ਨੰਗਾ ਚਿੱਟਾ ਉਹਨੂੰ ਹਿੰਦੂ ਰਾਜ, ਹਿੰਦੂ ਰਾਸ਼ਟਰ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਸਿੱਧੀ ਸਿੱਧੀ ਡਿਮਾਂਡ ਵੀ ਹੋ ਰਹੀ ਹੈ ਕਿ ਰਾਮਚਰਿਤਮਾਨਸ ਨੂੰ ਜਿਹੜਾ ਉਹ ਰਾਸ਼ਟਰੀ ਗ੍ਰੰਥ ਘੋਸ਼ਿਤ ਕਰੋ। ਔਰ ਉਹ ਠੀਕ ਕਿਹਾ ਉਹਨੇ, ਮਨੀ ਸ਼ੰਕਰ ਆਇਰ ਨੇ ਇੱਕ ਇੰਟਰਵਿਊ ਦਿੱਤਾ, ਇਹਨਾਂ ਦਾ ਇੱਕ ਫੈਸਟੀਵਲ ਚੱਲ ਰਿਹਾ, ਉਹਨੇ ਕਿਹਾ ਮੋਦੀ ਤਾਂ ਇਵੇਂ ਬਿਹੇਵ ਕਰ ਰਿਹਾ ਜਿਵੇਂ ਉਹ ਹੈੱਡ ਪ੍ਰੀਸਟ ਹੈ ਅਯੁੱਧਿਆ ਦੇ ਮੰਦਿਰ ਦਾ, ਕਿ ਵੀ ਹੀ ਇਜ਼ ਨਾਟ ਲਾਈਕ ਏ ਪ੍ਰਾਈਮ ਮਿਨਿਸਟਰ, ਕਿ ਵੀ ਤੁਸੀਂ ਮੁਲਕਾਂ ਦੀ ਐਡਮਿਨਿਸਟ੍ਰੇਸ਼ਨ ਜਾਂ ਇਵੇਂ ਰਨ ਥੋੜ੍ਹੀ ਕਰਦੇ ਹੋ ਕਿ ਵੀ ਇਹ ਉਹ ਤਾਂ ਹੈੱਡ ਪ੍ਰੀਸਟ ਬਣਿਆ ਹੋਇਆ। ਔਰ ਉਹ ਸਟਾਲਿਨ ਜਿਹੜਾ ਮਿਨਿਸਟਰ ਵੀ ਹੈ DMK ਦਾ, ਔਰ ਉਹਨੇ ਇਹ ਕਿਹਾ BJP ਇਜ਼ ਮੋਰ ਡੇਂਜਰਸ ਦੈਨ ਕਰੋਨਾ ਵਾਇਰਸ। ਉਹ ਕਹਿੰਦਾ ਇਹ ਕਰੋਨਾ ਵਾਇਰਸ ਚੰਬੜੀ ਹੈ ਸਾਨੂੰ। ਔਰ ਉਹਨੇ ਠੀਕ ਮੈਨੂੰ ਮਨੀ ਸ਼ੰਕਰ ਆਇਆ ਉਹਨੇ ਕਿਹਾ ਹੀ ਇਜ਼ ਬਿਹੇਵਿੰਗ ਲਾਈਕ ਏ ਹੈਡ ਪ੍ਰੀਸਟ ਆਫ ਏ ਟੈਂਪਲ। ਪਰ ਉਹਨਾਂ ਨੇ ਬਣਾ ਲਿਆ ਇਹਨੂੰ ਹਿੰਦੂ ਰਾਸ਼ਟਰ। ਹੁਣ ਉਹ ਹੈਡ ਪ੍ਰੀਸਟ ਬਣਾਉਣ, ਪੁਜਾਰੀ ਬਣਾਉਣ, ਸ਼ੰਕਰਾਚਾਰੀਆ ਬਣਾਉਣ ਜਾਂ ਜੋ ਮਰਜ਼ੀ ਬਣਾਉਣ। ਲੇਕਿਨ ਸਾਡੇ ਲਈ ਸਭ ਤੋਂ ਮੈਂ ਸਮਝਦਾ, ਜਦੋਂ ਮੈਂ ਵੀ ਬਾਰ-ਬਾਰ ਤੁਸੀਂ ਹਿਸਟਰੀ ਨੂੰ ਰੀਵਿਜ਼ਿਟ ਕਰਦੇ ਹੋ, ਕੋਈ ਨਵਾਂ ਸੋਰਸ ਆ ਜਾਏ, ਕੋਈ ਨਵੀਂ ਕਿਤਾਬ ਆ ਜਾਏ, ਕੋਈ ਨਵਾਂ ਕਮੈਂਟ ਆ ਜਾਏ, ਉਹਨੂੰ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿੱਥੇ ਗੁਨਾਹ ਹੋਇਆ ਸਾਡੇ ਤੋਂ, ਕਿੱਥੇ ਅਸੀਂ ਇਹਨਾਂ ਨੂੰ ਸਮਝ ਨਹੀਂ ਸਕੇ, ਕਿੱਥੇ ਹੁਣ ਉਹ 2 ਯੰਗ ਬॉयਜ਼ ਜਿਹੜੇ 10th ਕਲਾਸ ਦੇ ਨੇ ਇੰਡੀਆਨਾ 'ਚ, ਉਹਨਾਂ ਨੇ ਹਿਸਟਰੀ ਪ੍ਰੋਜੈਕਟ ਦੇ ਥੱਲੇ ਲਿਆ ਕਿ ਵੀ ਇਹ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਨੂੰ, ਔਰ ਦੂਜਾ ਉਹ 2 ਦਿਨ ਪਹਿਲਾਂ ਉਹਨਾਂ ਨੇ ਜ਼ੂਮ ਦੇ ਉੱਤੇ ਮੇਰੇ ਨਾਲ ਆਲਮੋਸਟ 1.5-2 ਘੰਟੇ ਕਰ, ਮੈਨੂੰ ਚੰਗਾ ਵੀ ਲੱਗਦਾ ਹੈ, ਛੋਟੇ ਛੋਟੇ ਬੱਚੇ 10ਵੀਂ ਦੇ 15-16 ਸਾਲ ਦੇ ਔਰ ਦੂਸਰੇ। ਤੇ ਹੁਣ ਉਹ ਜਾਣਨਾ ਚਾਹੁੰਦੇ ਨੇ। ਹੁਣ ਕੁਝ ਚੀਜ਼ਾਂ ਤਾਂ ਐਸੀਆਂ ਨੇ ਜਦੋਂ ਅਸੀਂ ਕੋਟ ਵੀ ਕਰਦੇ ਹਾਂ ਕਹਿੰਦੇ ਨੇ ਵੀ ਵੇਅਰ ਇਜ਼ ਦਾ ਸੋਰਸ, ਵੀ ਸੋਰਸ ਦੱਸੋ ਕਿੱਥੇ ਹੈ। ਹੁਣ ਸੋਰਸ ਤਾਂ ਖਿਲਰੇ ਹੋਏ ਨੇ, ਉਹੀ ਕੋਈ ਹਰੀਜਨ ਅਖਬਾਰ 'ਚ ਸੀ, ਕੋਈ ਜਥੇਦਾਰ ਅਖਬਾਰ 'ਚ ਹੋਣਾ, ਕੋਈ ਅਜੀਤ 'ਚ ਹੋਣਾ, ਕੋਈ ਦੂਜਾ ਹੋਣਾ। ਤੁਹਾਨੂੰ ਤੁਸੀਂ ਕਿਉਂਕਿ ਉਹਨਾਂ ਨੇ ਆਪਣੀਆਂ ਚਲਾਕੀਆਂ ਨਾਲ ਜਿਹੜੇ ਅਸੀਂ ਪ੍ਰੋਮਿਸਿਸ ਕਹਿੰਦੇ, ਜੇ ਹੁਣ ਅਸੀਂ ਕੋਟ ਕਰਦੇ ਹਾਂ ਕਿ ਜੀ 1929 ਜਦੋਂ ਗਾਂਧੀ, ਨਹਿਰੂ ਔਰ ਇਹ ਸਾਰੇ ਲਾਹੌਰ ਆਏ ਔਰ ਉਹਨਾਂ ਨੇ ਇਹ ਕਿਹਾ ਕਿ ਜੀ no constitution in India will be accepted which won't be acceptable to the Sikhs। ਇਹ ਕੋਈ ਸੰਵਿਧਾਨ ਅਸੀਂ ਮਨਜ਼ੂਰ ਨਹੀਂ ਕਰਾਂਗੇ ਜਿਹੜਾ ਸਿੱਖਾਂ ਨੂੰ ਕਬੂਲ ਨਾ ਹੋਵੇ। ਫਿਰ ਅਸੀਂ ਜਦੋਂ ਗਾਂਧੀ ਰਾਊਂਡ ਟੇਬਲ ਕਾਨਫਰੰਸ ਲਈ ਜਾਂਦਾ 1931 'ਚ ਦਿੱਲੀ ਸੀਸਗੰਜ ਗੁਰਦੁਆਰੇ 'ਚ ਖਲੋ ਕੇ ਉਹ ਇਹ ਕਹਿੰਦਾ ਹੈ ਕਿ ਵੀ ਰੱਬ ਤੇ ਮੈਂ ਕਾਂਗਰਸ ਦੇ ਵਿਟਨੈਸ ਹੈ ਇਸ ਗੱਲ ਦੀ ਕਿ ਅਸੀਂ ਸਿੱਖਾਂ ਦੇ ਨਾਲ ਕਦੇ ਧੋਖਾ ਨਹੀਂ ਕਰਾਂਗੇ। ਔਰ ਉਸੇ ਹੀ ਦੀਵਾਨ 'ਚ ਮਧੂਸੂਦਨ ਸਿੰਘ ਬੇਦੀ ਇੱਕ ਨਾਂ ਦੇ ਸਿੱਖ ਸੱਜਣ ਖਲੋ ਕੇ ਕਹਿੰਦੇ ਨੇ ਜੇ ਤੁਸੀਂ ਧੋਖਾ ਕੀਤਾ। ਫਿਰ ਉਹ ਗਾਂਧੀ ਕਹਿੰਦਾ ਹੈ ਕਿ ਜੀ ਫਿਰ ਸਿੱਖ ਜਿਹੜੇ ਨੇ ਬਹਾਦਰ ਕੌਮ ਨੇ, ਗੁਰੂ ਨੇ ਉਹਨਾਂ ਨੂੰ ਕਿਰਪਾਨ ਦਿੱਤੀ ਹੈ ਐਂਡ ਦੇ ਵਿਲ ਬੀ ਜਸਟੀਫਾਈਡ ਇਨ ਟੇਕਿੰਗ ਦਾ ਸੌਰਡ ਆਊਟ ਐਂਡ ਫਾਈਟ ਫॉर देयर ਰਾਈਟ। ਉਦੋਂ ਹੀ ਸਾਨੂੰ ਦੱਸਤਾ ਇਹਨਾਂ ਨੇ ਕਿ ਵੀ ਇਹਨਾਂ ਦੇ ਜ਼ਿਹਨ 'ਚ ਕੀ ਚੱਲ ਰਿਹਾ ਜੀ। ਲੇਕਿਨ ਇਹ ਉਹ ਜਿਹੜਾ 1920 ਦਾ ਪੀਰੀਅਡ ਜਦੋਂ ਕਿ ਸਿੱਖ ਆਈਡੈਂਟਿਟੀ ਜਿਹੜੀ ਹੈ ਅੰਗਰੇਜ਼ਾਂ ਨੇ, ਹੁਣ ਜੇ ਤੁਸੀਂ ਇਹਨਾਂ ਦਾ ਵਰਤਾਰਾ ਦੇਖਣਾ ਹੋਏ ਨਹੀਂ ਹੈ ਵੀ 47 ਤੋਂ ਬਾਅਦ ਆਲ ਆਫ ਏ ਸਡਨ ਇਹਨਾਂ ਦੇ ਕੋਲ ਪਾਵਰ ਆ ਗਈ ਤੇ ਇਹ ਬਦਲ ਗਏ। ਮੈਨੂੰ ਕਿਸੇ ਸਿਆਣੇ ਫਿਲਾਸਫਰ ਦੀ ਗੱਲ ਬਹੁਤ ਚੰਗੀ ਲੱਗਦੀ ਹੈ। ਉਹ ਕਹਿੰਦਾ ਕਿ ਵੀ ਅਸੀਂ ਬਹੁਤ ਵਾਰੀ ਇਹ ਕਹਿੰਦੇ ਹਾਂ ਜਦੋਂ ਕਿਸੇ ਦੇ ਕੋਲ ਪਾਵਰ ਆ ਜਾਏ, ਧਨ ਆ ਜਾਏ ਜਾਂ ਦੂਜਾ ਆ ਜਾਏ ਕਿ ਜੀ ਉਹ ਬਦਲ ਗਿਆ। ਉਹ ਕਹਿੰਦਾ ਨਹੀਂ, ਉਹ ਬਦਲਦਾ ਨਹੀਂ ਹੈ। ਹੀ ਰਿਵੀਲਸ ਹਿਮਸੈਲਫ। ਹੁੰਦਾ ਪਹਿਲਾਂ ਵੀ ਉਹੀ ਹੈ, ਪਰ ਤੁਹਾਨੂੰ ਕਿਸੇ ਦੀ ਉਸੇ ਤੋਂ ਹੀ ਸ਼ਾਇਦ ਸਾਡੇ ਸਿਆਣਿਆਂ ਨੇ ਕਹਾਵਤ ਬਣਾਈ ਵੀ
ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ ਵੀ ਹੈ ਤਾਂ ਜਾਤ ਕੁੱਤੇ ਦੀ ਸੀ ਪਹਿਲਾਂ ਤੋਂ ਵੀ, ਪਰ ਉਹ ਪਛਾਣੀ ਉਦੋਂ ਹੀ ਗਈ ਜਦੋਂ ਕਿ ਹੰਡੀ ਚੋਂ ਨਿਕਲੀ, ਉਦੋਂ ਆ ਕੇ ਉਹ ਚੰਬੜ ਗਿਆ, ਉਹਨੂੰ ਲੱਗਾ ਵੀ ਇਹ ਤਾਂ ਕੁੱਤਾ ਹੈ। ਸੋ ਉਹਨੇ ਬਿਲਕੁਲ ਠੀਕ ਕਿਹਾ ਫਿਲਾਸਫਰ, ਉਹਨੇ ਕਿਹਾ ਵੀ ਨਹੀਂ, ਵੀ ਲੋਕ ਬਦਲਦੇ ਨਹੀਂ ਨੇ, ਉਹ ਆਪਣੇ ਆਪ ਨੂੰ ਰਿਵੀਲ ਕਰਦੇ ਨੇ, ਹਾਈਡ ਕੀਤਾ ਹੁੰਦਾ ਉਹਨਾਂ ਦੀ ਜਿਹੜੀ ਟਰੂ ਪਰਸਨੈਲਿਟੀ ਹੈ ਉਹ ਲੁਕੀ ਹੁੰਦੀ ਹੈ ਕਿਸੇ ਦੇ ਪਿੱਛੇ। ਲੇਕਿਨ ਮੈਂ ਤਾਂ ਇਹ ਜਦੋਂ ਇਸ ਪੀਰੀਅਡ ਦੀਆਂ ਇਹਨਾਂ ਦੀਆਂ ਕਰਤੂਤਾਂ ਦੇਖਦਾ ਹੈ ਜਾਂ ਬਿਆਨਬਾਜ਼ੀਆਂ ਜਾਂ ਗਾਂਧੀ ਦੀਆਂ ਰਾਈਟਿੰਗਸ ਦੇਖਦਾ ਹੈ ਤੇ ਕਿਸੇ ਨੂੰ ਕਿਉਂ ਇਸ ਲੈਵਲ ਦੇ ਅਸੀਂ ਬਿਲਕੁਲ ਹੀ ਜਿਹਨੂੰ ਇਹ ਕਹੋ ਕਿ ਵੀ ਲੱਲੂ ਸੀ ਬਣੇ ਹੋਏ ਇਹਨਾਂ ਦੇ ਸਾਹਮਣੇ, ਕਿ ਸਾਨੂੰ ਨਜ਼ਰ ਨਹੀਂ ਸੀ ਆ ਰਿਹਾ ਵੀ ਕਹਿ ਕੀ ਰਹੇ ਨੇ ਤੇ ਕਰਨਗੇ ਕੀ। ਔਰ ਉਹ ਇਹੀ ਨਹੀਂ ਕਿ ਉਹ ਹਰ ਗੱਲ ਪੋਜ਼ਿਟਿਵ ਹੀ ਕਰ ਰਹੇ ਸੀ। ਤੁਸੀਂ ਗਾਂਧੀ ਦੇ ਹੁਣ ਉਹ ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਉਹਦੀਆਂ ਲਿਖਤਾਂ ਨੂੰ ਇੱਕ ਥਾਂ ਤੇ, ਉਹਦੇ ਚੋਂ ਅਸੀਂ ਇੱਕ ਜ਼ਮਾਨੇ 'ਚ 32 ਪੇਜ ਕੱਢੇ ਸੀ ਕਿ ਵੀ ਉਹਦੇ 'ਚ ਉਹਨੇ ਕੀ ਕੀ ਕਿਹਾ ਹੋਇਆ, ਪੰਜਾਬੀ ਜ਼ਬਾਨ ਬਾਰੇ ਉਹਦਾ ਕੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਵੀ ਮੁਝੇ तो ये एक हिंदू ग्रंथ लगता है, उसमें कोई नई बात नहीं लगती। गुरु कलगीधर पातशाह बारे वो कहता है कि भाई ही वॉज ए मिसगाइडेड पैट्रियट, नहीं पहला तो पैट्रियट फिर मिसगाइडेड गुमराह देश भगत सी, नहीं फिर औरतां बारे कि जी उनको तलवार देना मुझे समझ नहीं आ, अमृत दे उत्ते उसकी कामेंटरी पंजाबी जुबान दे उत्ते, और इस सारे दे उत्ते ईवन ਜਦੋਂ ਮਹੰਤ ਨਰੈਣੂ ਨੇ ਸਿੱਖਾਂ ਨੂੰ ਸਾਕਾ ਨਨਕਾਣਾ ਸਾਹਿਬ ਵਾਪਰਦਾ ਹੈ, ਗਾਂਧੀ ਵੀ ਉੱਥੇ ਆਉਂਦਾ ਹੈ, ਔਰ ਦੂਸਰੇ ਉਦੋਂ ਤਾਂ ਸਿੱਖਾਂ ਨੂੰ ਲੱਗਾ ਜੀ ਗਾਂਧੀ ਆਇਆ ਜਾਂ, ਪਰ ਤੁਸੀਂ ਉਸ ਤੋਂ ਬਾਅਦ ਜਦੋਂ ਸਿੱਖ ਰਿਫਾਰਮ ਮੂਵਮੈਂਟ ਹੁੰਦੀ ਹੈ ਵੀ ਜੀ ਇਹਨਾਂ ਤੋਂ ਗੁਰਦੁਆਰੇ ਲੋਕ, ਗਾਂਧੀ ਉਹਦੇ ਵਿਰੋਧ 'ਚ ਖਲੋਂਦਾ ਕਿ ਜੀ ਇਹ ਇਹਨਾਂ ਤੋਂ ਜਿਹੜਾ ਇਸ ਵੇਲੇ ਕੀ ਇਹ ਲੋ ਹੈ, ਇਹ ਤਾਂ ਹਿੰਦੂ ਧਰਮ ਹੀ ਹੈ ਜਿਹੜਾ ਸਾਡੀ ਅੰਦਰੂਨੀ ਮਾਮਲਾ ਹੈ। ਮਤਲਬ ਇਹ ਸੀ ਕਿ ਵੀ ਸਿੱਖ ਸਭ ਕੁਝ ਛੱਡ ਛਡਾ ਕੇ ਜਿਹੜਾ ਹੈ ਉਹ ਉਹਦੇ ਅਸਹਿਯੋਗ ਔਰ ਸੱਤਿਆਗ੍ਰਹਿ ਔਰ ਉਹਦਾ ਹਿੱਸਾ ਜਿਹੜੇ ਬਣੇ ਵੀ ਇਵੈਂਚੁਅਲੀ। ਬਾਬਾ ਖੜਕ ਸਿੰਘ ਵਰਗੇ ਲੋਕ ਜਿਹੜੇ ਤਿਆਗ ਵਾਲੇ ਵੀ ਸੀ, ਕੁਰਬਾਨੀ ਵਾਲੇ ਵੀ ਸੀ, ਬਾਰ ਐਟ ਲਾਅ ਸੀ, ਸਿਆਲਕੋਟ ਦਾ ਰਈਸ ਸਰਦਾਰ ਬਹਾਦਰ ਸੀ, ਫਸ ਗਏ ਉਹਦੇ ਚੁੰਗਲ 'ਚ। ਉਹੀ ਇੱਕੋ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਸੀ, ਪੰਜਾਬ ਕਾਂਗਰਸ ਦਾ ਪ੍ਰਧਾਨ ਵੀ। ਉਹ ਜਿੰਨੀ ਸਾਰੀ ਤਾਕਤ ਸੀ ਜਿਹੜਾ ਕਿ ਉਸ ਪੀਰੀਅਡ 'ਚ ਜਦੋਂ ਸਾਨੂੰ ਸੈਪਰੇਟ ਇਲੈਕਟੋਰੇਟ ਮਿਲ ਚੁੱਕਿਆ ਸੀ ਕਿ ਵੀ ਅਸੀਂ ਅੱਡ ਵੋਟਾਂ ਪਾਉਂਦੇ ਸੀ। ਸਿੱਖ ਮੈਰਿਜ ਐਕਟ ਜਦੋਂ ਤੁਸੀਂ 1909 ਦੇ ਵਿੱਚ ਰਿਪੁਦਮਨ ਸਿੰਘ ਨਾਭਾ ਦੇ ਐਫਰਟ ਨਾਲ ਬ੍ਰਿਟਿਸ਼ ਕੌਂਸਲ ਨੇ ਆਨੰਦ ਮੈਰਿਜ ਐਕਟ ਮੰਨਿਆ, ਤੁਸੀਂ ਉਦੋਂ ਦੇ ਡਾਕੂਮੈਂਟ ਕੱਢ ਲਓ, ਕਿੰਨਾ ਵਿਰੋਧ ਕੀਤਾ ਇਹਨਾਂ ਨੇ। ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਅੱਗ ਨਾਲ ਫੇਰੇ ਕਰਨ ਵਾਲੇ ਸੀ, ਸਾਡੇ ਹਿੰਦੂ ਸੀ। ਹੁਣ ਉਸ ਸਾਰੇ ਦੇ ਬਾਵਜੂਦ ਔਰ ਅੰਗਰੇਜ਼ਾਂ ਵੱਲੋਂ ਜਾਂ ਦੂਜੀਆਂ ਜਿਹੜੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਆਫਰਸ ਜਾਂ ਫਾਈਨਲੀ ਈਵਨ ਜਦੋਂ ਤੱਕ 23 ਮਾਰਚ 1940 ਨੂੰ ਮੁਹੰਮਦ ਅਲੀ ਜਿਨਾ ਇਸ ਸਿੱਟੇ ਤੇ ਪਹੁੰਚਦੇ ਨੇ ਜਿਹੜਾ ਜਿਹਨੂੰ ਲਾਹੌਰ ਰੈਜ਼ੋਲੂਸ਼ਨ ਕਿਹਾ ਜਾਂਦਾ ਹੈ, ਪਾਕਿਸਤਾਨ ਰੈਜ਼ੋਲੂਸ਼ਨ ਵੀ ਕਿਹਾ ਜਾਂਦਾ, ਹਾਲਾਂ ਉਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ ਸੀ, ਲੇਕਿਨ ਇਹ ਇੰਟੈਂਟ ਉਹਨਾਂ ਨੇ ਦੇਖ ਲਿਆ ਸੀ ਕਿ ਵੀ ਇਹ ਇਹਨਾਂ ਦੇ ਨਾਲ ਅਸੀਂ ਰਹਿ ਨਹੀਂ ਸਕਦੇ। ਔਰ ਇਹ 1936-37 ਦੀਆਂ ਚੋਣਾਂ ਦੇ ਤੋਂ ਬਾਅਦ ਜੋ ਵਿਹਾਰ ਕਾਂਗਰਸ ਨੇ ਕੀਤਾ ਜਿੱਥੇ ਮੈਜੋਰਿਟੀ ਦੇ ਵਿੱਚ ਜਿੱਤੇ, ਉਹ ਚੇਂਜਿੰਗ ਆਫ ਦਾ ਮਾਈਂਡ ਸੀ ਫਾਈਨਲੀ। ਲੇਕਿਨ ਸਾਡੀ ਲੀਡਰਸ਼ਿਪ ਉਸੇ ਹੀ ਜ਼ਬਾਨੀ ਕਲਾਮੀ ਗੱਲਾਂ ਜਾ ਕੇ ਜਕਾਰਾ ਛੱਡਤਾ ਕਿਸੇ ਨੇ ਤਾਂ ਖੁਸ਼, ਔਰ ਦੂਸਰਾ ਕੁਰਬਾਨੀਆਂ ਗਿਣਾਉਣ ਲਈ ਅੱਜ ਵੀ ਅਸੀਂ ਗਿਣਾਏ ਜਾਂਦੇ। ਸੋ ਅਸੀਂ ਇੰਨੇ ਮੌਕੇ ਗਵਾਏ ਕਿ ਇਵੈਂਚੁਅਲੀ ਜਦੋਂ ਤੱਕ 1946 'ਚ ਥੋੜ੍ਹਾ ਜਿਹਾ ਦਬਾਅ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਯੰਗ ਬ੍ਰਿਗੇਡ ਵੱਲੋਂ ਬਣਿਆ ਜਾਂ ਦੂਜਾ, ਉਦੋਂ ਕਾਂਗਰਸ ਨੂੰ ਲੱਗਾ ਵੀ ਹੱਥੋਂ ਨਿਕਲੇ ਨਾ ਜਾਣ। ਉਦੋਂ ਫਿਰ ਜਿਹੜਾ ਨਹਿਰੂ ਦਾ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਦਿੱਤਾ ਕੈਲਕਟਾ ਦੇ ਵਿੱਚ, ਉਸ ਦਾ ਇਹ ਭਾਸ਼ਣ ਹੈ ਜਿਹਦੇ 'ਚ ਉਹਨੇ ਇਹ ਕਿਹਾ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਬਰੇਵ ਸਿੱਖਸ ਆਫ ਪੰਜਾਬ should be given a province in the north of India so that they may also be able to enjoy the glow of freedom। ਤੁਸੀਂ ਦੇਖੋ ਨਾ ਕਿੰਨੇ ਫਲਾਵਰੀ ਲਫ਼ਜ਼ ਨੇ ਜੀ। ਕੋਈ ਸਾਨੂੰ ਇਤਰਾਜ਼ ਬਹਾਦਰ ਸਿੱਖਾਂ ਨੂੰ ਪੰਜਾਬ ਦੇ ਉੱਤਰ 'ਚ ਸੂਬਾ ਦਿੱਤਾ ਜਾਏ ਜਿੱਥੇ ਕਿ ਉਹ ਵੀ ਆਜ਼ਾਦੀ ਦਾ ਜਿਹੜਾ ਨਿੱਘ ਮਾਣ ਸਕਣ। ਔਰ ਜਿਉਂ ਹੀ 15 ਅਗਸਤ 1947 ਵਾਪਰਦਾ ਹੈ, ਅਸੀਂ ਦੇਖਦੇ ਹਾਂ ਅਸੀਂ ਵਸਟ ਸਫਰਰ ਸਿੱਖ ਪਹਿਲਾਂ ਇਹਨਾਂ ਦੇ ਰਾ ਮਟੀਰੀਅਲ ਬਣੇ ਜੀ, ਫਿਰ ਇਸ ਗੱਲ ਦੇ ਉੱਤੇ ਆ ਗਏ ਕਿ ਜੀ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ, ਇੰਡੀਆ। ਉਹਨਾਂ ਨੂੰ ਇਹ ਸੀ ਵੀ ਗਾਂਧੀ ਤਾਂ ਕਹਿੰਦਾ ਮੇਰੀ ਲਾਸ਼ ਤੇ ਬਣੇਗਾ, ਉਹ ਤਾਂ ਲਾਸ਼ ਤਾਂ ਉਹਦੀ ਬਾਅਦ 'ਚ ਬਣੀ,
ਮੰਨ ਵੀ ਲਿਆ ਉਹਨਾਂ ਨੇ। ਔਰ ਸਿੱਖ ਕਿਉਂਕਿ ਸਭ ਤੋਂ ਜ਼ਿਆਦਾ ਬੁੜਕ ਕੇ ਵਿਰੋਧ ਦੇ ਵਿੱਚ ਵੀ ਖਲੋ ਰਹੇ ਸੀ, ਆਪਣਾ ਕੇਸ ਨਹੀਂ ਸੀ ਪ੍ਰੈਜ਼ੈਂਟ ਕਰ ਰਹੇ ਕਿ ਭਾਈ ਤੁਸੀਂ ਇਹ ਵੀ ਮੰਨ ਲਓ ਕਿ ਜੇ ਬਣ ਹੀ ਜਾਂਦਾ ਪਾਕਿਸਤਾਨ ਤੁਹਾਡਾ ਤੁਸੀਂ ਕਿੱਧਰ ਨੂੰ ਜਾਓਗੇ, ਵੀ ਤੁਸੀਂ ਆਪਣਾ ਆਜ਼ਾਦ ਸਟੇਟ ਖਾਲਿਸਤਾਨ ਦਾ ਕੇਸ ਤਾਂ ਪ੍ਰੋਪਰਲੀ ਕਰੋ। ਉਹਨੂੰ ਰੋਕਣ ਦੇ ਹੀ ਲੱਗੇ ਹੋਏ ਸੀ। ਸੋ ਉਸ ਸਾਰੇ ਦਾ ਨਤੀਜਾ ਅਸੀਂ 3 ਤੋਂ 5 ਲੱਖ ਡੈਥਸ, 40% ਜਿਹੜੀ ਆ ਆਪਣੇ ਘਰਾਂ ਨੂੰ ਛੱਡਣਾ, ਗੁਰਦੁਆਰਾ ਸਾਹਿਬਾਨ ਛੱਡਣਾ, ਔਰ ਉਹ ਪੀੜ ਜਿਹੜੀ ਦੋਨਾਂ ਪੰਜਾਬਾਂ ਨੇ ਭੋਗੀ, ਉਹੀ ਜ਼ੁਲਮ ਅਸੀਂ ਈਸਟ ਪੰਜਾਬ ਦੇ ਵਿੱਚ ਕੀਤੇ। ਜਦੋਂ ਉੱਥੋਂ ਖਬਰਾਂ ਆਈਆਂ ਤੇ ਇਧਰ ਇਸ ਦੇ ਉੱਤੇ ਹੁਣ ਬਹੁਤ ਕੁਝ ਡਾਕੂਮੈਂਟ ਹੋ ਰਿਹਾ, ਪਰ ਇਹ ਇੱਕ ਦੁਖਦ ਚੈਪਟਰ ਹੈ। ਹੁਣ ਉਹ ਕੱਟ ਵਢਾ ਕੇ ਆਪਣੇ ਆਪ ਨੂੰ ਉਜੜ ਕੇ ਅਸੀਂ ਆ ਕੇ ਜਦੋਂ ਅਜੇ ਪਨਾਹਗੀਰ ਬਣ ਕੇ ਹੀ ਬੈਠੇ ਹਾਂ ਤੇ 10 ਅਕਤੂਬਰ 1947 ਦਾ सर्कुलर आ जाता है कि सिक्स आर ए क्रिमिनल ट्राइब एंड ए मैनेज टू द लॉ अबाइडिंग हिंदूज के भी ये तो जराइम पेशा कबीला ने और कानून मनने वाले हिंदुओं ਲਈ खतरा ने। ਹੁਣ ਕਨਸਟੀਟਿਊਂਟ ਅਸੈਂਬਲੀ ਤਾਂ 1946 ਚ ਬਣ ਗਈ, ਚੁਣੇ ਹੋਏ ਨੁਮਾਇੰਦੇ ਸੀ। ਹੁਣ ਜਦੋਂ ਕਨਸਟੀਟਿਊਸ਼ਨ 1949 ਤੱਕ ਡਿਸਕਸ ਹੋਇਆ ਫਰਦਰ 47 ਤੋਂ ਬਾਅਦ, ਤੇ ਉੱਥੇ ਮੈਜੋਰਿਟੀ ਚੁਣ ਕੇ ਆਏ ਹੋਏ ਸੀ, ਮੈਜੋਰਿਟੀ ਦੇ ਨਾਲ ਹੀ ਫੈਸਲੇ ਹੁੰਦੇ ਸੀ। ਸਿੱਖ ਤਾਂ ਲੱਭਦੇ ਸੀ ਜੀ ਸਾਨੂੰ ਉਹ ਪ੍ਰੋਵਿੰਸ ਦਾ ਜਿਹੜਾ ਵਾਅਦਾ ਕੀਤਾ ਹੈ ਕਿ ਜੀ ਅਸੀਂ ਤੁਹਾਨੂੰ ਆਟੋਨੋਮਸ ਸੂਬਾ ਦੇਵਾਂਗੇ, ਉਹਨਾਂ ਨੇ ਸਾਨੂੰ ਆਰਟੀਕਲ 25(b) ਦੇ ਥੱਲੇ ਜਕੜ ਕੇ ਬੋਧੀਆਂ, ਜੈਨੀਆਂ ਤੇ ਸਿੱਖਾਂ ਨੂੰ ਹਿੰਦੂ ਬਣਾਤਾ। ਔਰ ਦੋਵੇਂ ਨੁਮਾਇੰਦੇ ਸਾਡੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਜਦੋਂ ਇਤਰਾਜ਼ ਕੀਤਾ ਤੇ ਉਹ ਕੌਣ ਪੁੱਛਦਾ, ਫਿਰ ਤਾਂ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ। ਹਾਲਾਂਕਿ ਇਹ ਇੱਕ ਫੈਕਟ ਹੈ, ਜਦੋਂ ਅਸੀਂ ਨਵੀਂ ਜਨਰੇਸ਼ਨ ਨੂੰ ਰਿਪਬਲਿਕ ਡੇ ਨਾਲ ਰਿਲੇਟਡ ਹਿਸਟਰੀ ਦੱਸਦੇ ਕਿ ਦੋਨੋਂ ਸਿੱਖ ਨੁਮਾਇੰਦਿਆਂ ਨੇ ਕਨਸਟੀਟਿਊਂਟ ਅਸੈਂਬਲੀ 'ਚ ਖਲੋ ਕੇ ਕਿਹਾ this is betrayal of the Sikhs, this is betrayal of the promises made to the Sikhs, we reject this constitution। ਸੋ ਸਾਡੀ ਸਟਰਗਲ ਕੋਈ ਜੂਨ 84 ਨੂੰ ਸ਼ੁਰੂ ਨਹੀਂ ਹੁੰਦੀ ਹੈ, ਕਾਨੂੰਨੀ ਤੌਰ ਤੇ ਤਾਂ ਅਸੀਂ ਉਹਨਾਂ ਦੇ ਸੰਵਿਧਾਨ ਦਾ ਕਦੇ ਹਿੱਸਾ ਹੀ ਨਹੀਂ ਰਹੇ। ਬਿਲਕੁਲ। ਪਰ ਇਹੀ ਕਾਰਨ ਸੀ ਕਿ 26 ਜਨਵਰੀ 1950 ਨੂੰ ਜਦੋਂ ਰਿਪਬਲਿਕ ਡੇ ਦੀਆਂ ਸੈਲੀਬ੍ਰੇਸ਼ਨਸ ਭਾਰਤ ਭਰ 'ਚ ਹੋ ਰਹੀਆਂ ਸੀ, ਸਿੱਖਾਂ ਦੇ ਘਰਾਂ ਦੇ ਬਾਹਰ ਕਾਲੇ ਝੰਡੇ ਸੀ, ਸਿੰਘਾਂ ਦੇ ਕਾਲੀਆਂ ਦਸਤਾਰਾਂ ਸੀ, ਬੀਬੀਆਂ ਦੀਆਂ ਕਾਲੀ ਚੁੰਨੀਆਂ ਸੀ, ਔਰ ਉਹਨੂੰ ਧੋਖਾ ਦਿਵਸ ਵਜੋਂ ਮਨਾਇਆ ਗਿਆ। 37 ਸਾਲ ਪੀਸਫੁਲ ਅੰਦਾਜ਼ ਦੇ ਵਿੱਚ ਸਿੱਖਾਂ ਨੇ ਯਤਨ ਕੀਤੇ ਕਿ ਭਾਈ ਸਾਡਾ ਸੂਬਾ, ਸਾਡੀ ਰਾਜਧਾਨੀ, ਪਾਣੀਆਂ ਦੇ ਉੱਤੇ ਹੱਕ, ਪੰਜਾਬੀ ਬੋਲਦੇ ਇਲਾਕੇ, ਸਾਡਾ ਸੱਭਿਆਚਾਰ। ਔਰ ਧਰਮ ਯੁੱਧ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਹੋਈਆਂ। ਅਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਸੀ, ਪਰ ਜਵਾਬ ਟੈਂਕਾਂ ਤੋਪਾਂ ਨਾਲ ਹਮਲਾ। ਔਰ ਇੱਥੋਂ ਸਾਡਾ ਫਿਰ ਖਾਲਿਸਤਾਨ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ, ਕਲੀਅਰਲੀ ਮਾਰਕਡ। ਔਰ 26 ਜਨਵਰੀ 1986 ਦਾ ਸਰਬੱਤ ਖਾਲਸਾ, 29 ਅਪ੍ਰੈਲ 1986 ਦੀ ਖਾਲਿਸਤਾਨ ਦੀ ਡੈਕਲੇਰੇਸ਼ਨ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਕਿ ਹਥਿਆਰਬੰਦ ਸੰਘਰਸ਼ ਵੀ ਸਾਡੇ ਯੋਧਿਆਂ ਨੇ ਜਿਹੜਾ ਉਹ ਗਲੋਰੀਅਸ ਇਤਿਹਾਸ ਸਿਰਜਿਆ। ਜ਼ੁਲਮਾਂ ਦੀ ਕਹਾਣੀ ਕਹਿਣੀ ਹੋਏ ਕਿ ਝੂਠੇ ਪੁਲਿਸ ਮੁਕਾਬਲੇ ਲੱਖ, 1.5 ਲੱਖ ਕਿੰਨੇ, ਕਿਉਂਕਿ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਬਣਾਇਆ, ਸਮਾਧਾਂ ਤਾਂ ਨਹੀਂ ਬਣਾਈਆਂ ਕਿ ਤੁਸੀਂ ਉਹਨਾਂ ਦੀ ਗਿਣਤੀ ਕਰ ਲਓ। ਤੇ ਅੱਜ ਵੀ ਜਦੋਂ ਇੱਕ ਪਾਸੇ ਧੋਖਾ ਦਿਵਸ, ਬਲੈਕ ਦਿਵਸ ਦਾ ਮਾਰਚ ਹੋ ਰਹੇ ਨੇ, ਤੇ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਡਾ ਮਾਰਚ ਕੱਢਿਆ, ਕਿਉਂਕਿ 30 ਸਾਲ ਤੋਂ ਜੇਲ੍ਹਾਂ ਦੇ ਵਿੱਚ। ਔਰ ਅਮਿਤ ਸ਼ਾਹ ਇਹ ਕਹਿੰਦਾ ਜੀ ਰਾਜੋਆਣੇ ਨੂੰ ਕਿਵੇਂ ਅਸੀਂ ਦੇ ਦਈਏ, ਕੱਢ ਦਈਏ ਬਾਹਰ, ਉਹਨੂੰ ਤਾਂ ਕੀਤੇ ਤਾਂ ਹੀ ਪਛਤਾਵਾ ਨਹੀਂ ਹੈ। ਔਰ ਦਿੱਲੀ ਦੇ ਵਿੱਚ ਉਹਨਾਂ ਦਾ ਰਿਹਾਈ ਬੋਰਡ, ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਮਾਨਸਿਕ ਤੌਰ ਤੇ ਵੀ ਜਿਹੜਾ ਰੋਗ ਨਹੀਂ ਹੈ, ਉਹਦੀ ਅਗੇਨ 30 ਸਾਲ ਬਾਅਦ ਵੀ ਲਗਭਗ ਉਹਦੀ ਪੱਕੀ ਰਿਹਾਈ ਤੋਂ ਇਨਕਾਰੀ ਕਰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਕਿਸਾਨ ਮੂਵਮੈਂਟ ਆਪਣੇ ਆਪ ਦੇ ਵਿੱਚ ਸਾਡੀ ਹੋਰ ਸਕਸੈਸ ਸਟੋਰੀ ਹੈ। ਔਰ ਅੱਜ 26 ਜਨਵਰੀ ਦੀ ਗੱਲ ਮੁਕੰਮਲ ਨਹੀਂ ਹੋਏਗੀ ਜੇ ਅਸੀਂ 26 ਜਨਵਰੀ 2021 ਦਾ ਉਹ ਨਜ਼ਾਰਾ, ਜਦੋਂ ਕਿ ਅਸੀਂ ਵੀ ਅਗਲੇ ਹਫ਼ਤਿਆਂ 'ਚ ਖੁੱਲ੍ਹ ਕੇ ਪ੍ਰੋਗਰਾਮ ਕੀਤੇ, ਦਿੱਲੀ ਦਾ ਲਾਲ ਕਿਲ੍ਹਾ ਔਰ ਉਸ ਦੇ ਉੱਤੇ ਦੀਪ ਸਿੱਧੂ ਔਰ ਉਹ ਸਾਰੀ ਟੀਮ ਝੁਲਾ ਰਿਹਾ ਜਿਹੜਾ ਉਸ ਦੇ ਉੱਤੇ ਨਿਸ਼ਾਨ, ਜਿਹੜਾ ਜਿਸ ਨੇ ਇਹ ਦੱਸ ਦਿੱਤਾ ਕਿ ਭਾਈ ਸਰਦਾਰ ਬਘੇਲ ਸਿੰਘ ਦੇ ਵਾਰਿਸ ਕਦੇ 1783 ਦੇ ਵਿੱਚ ਸਰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਉਹਨਾਂ ਦੀ 30,000 ਖਾਲਸਾ ਫੌਜ ਨੇ ਲਾਲ ਕਿਲ੍ਹੇ ਦੇ ਉੱਤੇ ਆਪਣਾ ਜਿਹੜਾ ਖਾਲਸਾਈ ਪਰਚਮ ਝੁਲਾਇਆ ਸੀ। ਸੋ ਦੀਪ ਸਿੱਧੂ ਨੇ ਕਿਵੇਂ
ਉਸ ਔਰ ਉਹ ਪਲ ਜੇ ਅਸੀਂ ਯਾਦ ਕਰੀਏ ਦੁਨੀਆ ਭਰ ਦੇ ਵਿੱਚ, ਠੀਕ ਹੈ ਕਾਮਰੇਡੀ ਬ੍ਰਿਗੇਡ ਨੈਗੇਟਿਵ ਲੋਕਾਂ ਨੇ ਕਿਸ ਕਿਸਮ ਦਾ ਫਿਰ ਮਾਹੌਲ ਸਿਰਜਿਆ, ਲੇਕਿਨ ਇਹ ਵੀ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਸ 26 ਜਨਵਰੀ ਦੀਆਂ ਇਹਨਾਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਫਿਰ 26 ਜਨਵਰੀ 2021 ਵੀ ਉਹ ਇਤਿਹਾਸਕ ਦਿਨ ਹੈ ਜਿਸ ਦਿਨ ਸਾਡੀ ਕਰੰਟ ਜਨਰੇਸ਼ਨ ਨੇ ਵੀ ਦੱਸਿਆ ਕਿ ਸਰਦਾਰ ਬਘੇਲ ਸਿੰਘ ਦੇ ਵਾਰਿਸ ਅਜੇ ਜਿਉਂਦੇ ਨੇ ਔਰ ਅੱਜ ਜਦੋਂ ਦੁਨੀਆ ਭਰ 'ਚ ਖਾਲਸਾਈ ਪਰਚਮ ਝੂਲੇ ਨੇ ਥਾਂ ਥਾਈਂ, ਇਹ ਸਾਡੀ ਸਟਰਗਲ ਆਪਣੀ ਮੰਜ਼ਿਲੇ ਮਕਸੂਦ ਦੇ ਬਹੁਤ ਕਰੀਬ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।